ਸਿਆਣੇ ਆਂਦੇ ਨੇ ਵੀ ਖੋਤੇ ਦਾ ਨਾਂ ਬੱਕਰਾ ਰੱਖ ਦਈਏ ਤੇ ਖੋਤਾ ਲਾਲ ਕੋਈ ਨਹੀਂ ਹੋ ਜਾਂਦਾ। ਉਹ ਬੰਦਾ ਆਇਆ ਨਾ ਘਰ ਤੇ ਜਨਾਨੀ ਨੇ ਆਉਂਦਿਆਂ ਨੂੰ ਦੇਸੀ ਮੁਰਗਾ ਪਕਾਇਆ ਹੋਵੇ, ਬੜਾ ਖੁਸ਼ ਹੋਇਆ ਖਾ ਕੇ, ਆਂਦਾ ਕਿੱਥੋਂ ਆਇਆ? ਉਹਦੀ ਜਨਾਨੀ ਆਂਦੀ ਪਿਆ ਗਵਾਂਢੀਆਂ ਦੀ ਮਾਈ ਦੇਗੀ। ਉਹ ਖਾ ਕੇ ਦੋਵੇਂ ਜੀ ਉਹਦਾ ਸ਼ੁਕਰੀਆ ਅਦਾ ਕਰਨ ਵਾਸਤੇ ਗਏ ਤੇ ਉਹਨੂੰ ਜਾ ਕਹਿੰਦੇ ਸੀ ਤੇਰਾ ਸ਼ੁਕਰੀਆ ਅਦਾ ਕਰ ਰਿਹਾ, ਤੂੰ ਅੱਜ ਸਾਨੂੰ ਦੇਸੀ ਮੁਰਗਾ ਖਾਣ ਨੂੰ ਦਿੱਤਾ। ਉਹ ਬੀਬੀ ਆਂਦੀ ਮੈਂ ਤੁਹਾਡੇ ਸਿਰ ਕੋਈ ਸਾਨ ਨਹੀਂ ਕੀਤਾ, ਉਹ ਮਰ ਗਿਆ ਸੀ, ਮੈਂ ਰੂੜੀ ਤੇ ਵੀ ਤੇ ਸੁੱਟਣਾ ਸੀ, ਮੈਂ ਉਹਦਾ ਗੋਸ਼ਤ ਬਣਾ ਕੇ ਤੁਹਾਨੂੰ ਦੇ ਦਿੱਤਾ ਵੇ, ਉਹ ਸਾਡੇ ਵੱਲੋਂ ਹਰਾਮ ਸੀ ਤਾਂ ਤੁਹਾਨੂੰ ਦਿੱਤਾ ਵੇ। ਬੰਦਾ ਬੜਾ ਪਰੇਸ਼ਾਨ ਹੋਇਆ, ਬੀਬੀ ਦੇ ਗਲ ਪੈ ਗਿਆ, ਤੂੰ ਸਾਨੂੰ ਹਰਾਮ ਗੋਸ਼ਤ ਖਵਾਇਆ। ਉਹਨੇ ਆਖਿਆ ਜਿਹੜੀਆਂ ਤੂੰ ਰਿਸ਼ਵਤ ਦੇ ਤੌਰ ਤੇ ਫਟਿਆਂ ਤੋਂ ਫਰੀ ਸਬਜ਼ੀ ਜਾਂ ਗੋਸ਼ਤ ਲੈ ਕੇ ਆਉਣਾ ਮੈਂ, ਜਾਂ ਫਰੂਟ ਲੈ ਕੇ ਆਉਣਾ, ਜਾਂ ਪੈਸੇ ਲੈ ਕੇ ਉਹਨਾਂ ਦੀ ਕੋਈ ਹੋਰ ਚੀਜ਼ ਲੈ ਕੇ ਆਉਣਾ, ਉਹਦੀ ਤੂੰ ਭਾਵੇਂ ਹਲਾਲ ਚੀਜ਼ ਲੈ ਲੈਣਾ ਮੈਂ ਜਾਂ ਉੱਥੋਂ ਚੁੱਕ ਕੇ ਕੋਈ ਸ਼ੈ ਲੈ ਆਉਣਾ, ਉਹਦੇ 'ਚ ਤੇ ਮਰਦਾਰ ਗੋਸ਼ਤ 'ਚ ਕੋਈ ਫਰਕ ਨਹੀਂ, ਭਾਵੇਂ ਤੂੰ ਆਪ ਖਾ ਤੇ ਭਾਵੇਂ ਬੱਚਿਆਂ ਨੂੰ ਖਵਾ। ਗੱਲ ਇਹ ਵੀ ਉਹਨਾਂ ਵਾਸਤੇ ਜਿਹੜੇ ਲੋਕ ਹਰਾਮ ਖਾਂਦੇ ਨੇ ਜਾਂ ਆਪਣੇ ਬੱਚਿਆਂ ਨੂੰ ਖਵਾਉਂਦੇ ਨੇ, ਮੈਂ ਨਾ ਸਿਰਫ ਹਲਾਲ ਕਰਿਆ ਕਰੋ ਤੇ ਆਪਣੇ ਬੱਚਿਆਂ ਨੂੰ ਵੀ ਹਲਾਲ ਖਾਇਆ ਕਰੋ। ਇਹ ਕੁੱਤੇ 'ਚ ਤੇ ਬੱਕਰੇ 'ਚ ਕੋਈ ਫਰਕ ਨਹੀਂ, ਅਗਰ ਹੋਵੇ ਹਰਾਮ ਦਾ ਤੇ ਹਲਾਲ ਦੇ ਪੈਸਿਆਂ ਦਾ ਹੀ ਖਾਦਾ ਬੱਕਰਾ ਬੱਕਰਾ ਹੁੰਦਾ ਵੇ।